ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 27 ਅਪ੍ਰੈਲ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਮਰਨ ਦੇ ਬਾਅਦੋਂ ਇਮਤਿਹਾਨ। ਸੁਨਹਿਰੀ ਮਤਨ: ਯੋਹੰਨਾ। ਰੱਬ ਨੇ ਸਾਨੂੰ ਹਮੇਸ਼ਾ ਦੀ ਹਯਾਤੀ ਬਖਸ਼ੀ ਏ ਤੇ ਇਹ ਹਯਾਤੀ ਉਹਦੇ ਪੁੱਤਰ ਵਿੱਚ ਏ। ਜਵਾਬੀ ਪੜ੍ਹਾਈ: ਯੋਹੰਨਾ, ਪਤਰਸ। ਕਿਉਂ ਜੇ ਇਹ ਸੁਨੇਹਾ ਤੁਸੀਂ ਸ਼ੁਰੂ ਤੋਂ ਸੁਣਿਆ ਭਈ ਇੱਕ ਦੂਜੇ ਨਾਲ ਪਿਆਰ ਰੱਖੋ। ਅਸੀਂ ਜਾਣਦੇ ਹਾਂ ਭਈ ਅਸੀਂ ਮੌਤ ਤੋਂ ਨਿਕਲ ਕੇ ਹਯਾਤੀ ਵਿੱਚ ਵੜ ਗਏ ਹਾਂ, ਕਿਉਂ ਜੇ ਅਸੀਂ ਭਰਾਵਾਂ ਨਾਲ ਪਿਆਰ ਰੱਖਦੇ ਹਾਂ। ਜਿਹੜਾ ਪਿਆਰ ਨਹੀਂ ਰੱਖਦਾ ਉਹ ਮੌਤ ਦੀ ਹਾਲਤ ਵਿੱਚ ਹੀ ਰਹਿੰਦਾ ਹੈ। ਜਿਹੜਾ ਕੋਈ ਆਪਣੇ ਭਰਾ ਨਾਲ ਵੈਰ ਰੱਖਦਾ ਏ ਉਹ ਖੂਨੀ ਏ, ਤੇ ਤੁਹਾਨੂੰ ਪਤਾ ਏ ਵੀ ਕਿਸੇ ਖੂਨੀ ਵਿੱਚ ਹਮੇਸ਼ਾ ਦੀ ਹਯਾਤੀ ਨਹੀਂ ਰਹਿੰਦੀ। ਅਸੀਂ ਪਿਆਰ ਨੂੰ ਇਸੇ ਤੋਂ ਜਾਣਿਆ ਏ ਵੀ ਉਹਨੇ ਸਾਡੇ ਵਾਸਤੇ ਆਪਣੀ ਜਾਨ ਦੇ ਦਿੱਤੀ, ਤੇ ਸਾਡੇ ਉੱਤੇ ਵੀ ਭਰਾਵਾਂ ਵਾਸਤੇ ਜਾਨ ਦੇਣਾ ਫਰਜ਼ ਏ। ਇਸ ਲਈ ਜਦ ਕਿ ਮਸੀਹ ਨੇ ਬਦਨ ਦੇ ਹਵਾਲੇ ਦੁੱਖ ਸਹਿਆ, ਤੇ ਤੁਸੀਂ ਵੀ ਇੰਜ ਦਾ ਮਜ਼ਾਜ ਰੱਖ ਕੇ ਹਥਿਆਰਬੰਦ ਬਣੋ, ਕਿਉਂ ਜੇ ਜਿਨਨੇ ਬਦਨ ਦੇ ਹਵਾਲੇ ਦੁੱਖ ਸਹਿਆ ਉਹ ਪਾਪ ਵੱਲੋਂ ਫਾਰਗ ਹੋ ਗਿਆ। ਸਭ ਤੋਂ ਵੱਧ ਕੇ ਇਹ ਵੀ ਆਪਸ ਵਿੱਚ ਬੜਾ ਪਿਆਰ ਰੱਖੋ, ਕਿਉਂ ਜੇ ਪਿਆਰ ਬਹੁਤ ਸਾਰੇ ਪਾਪਾਂ ਉੱਤੇ ਪਰਦਾ ਪਾ ਦਿੰਦਾ ਹੈ। ਬਗੈਰ ਬੁੜ ਕੀਤੇ ਆਪਸ ਵਿੱਚ ਮੁਸਾਫਰ ਪਰਵਰੀ ਕਰੋ, ਤਾਂ ਜੋ ਸਾਰੀਆਂ ਗੱਲਾਂ ਵਿੱਚ ਯਿਸੂ ਮਸੀਹ ਦੇ ਰਾਹੀਂ ਰੱਬ ਦਾ ਜਲਾਲ ਜ਼ਾਹਿਰ ਹੋਵੇ। ਜਲਾਲ ਤੇ ਬਾਦਸ਼ਾਹੀ ਹਮੇਸ਼ਾ ਤੀਕਰ ਉਹਦੇ ਹੀ ਨੇ। ਆਮੀਨ। ਦਰਸੀਵਾਜ਼ ਬਾਈਬਲ ਵਿੱਚੋਂ ਯੋਹੰਨਾ। ਨਾ ਜੱਗ ਨਾਲ ਪਿਆਰ ਰੱਖੋ, ਨਾ ਉਹਨਾਂ ਸ਼ੈਵਾਂ ਨਾਲ ਜਿਹੜੀਆਂ ਜੱਗ ਵਿੱਚ ਨੇ। ਜਿਹੜਾ ਕੋਈ ਜੱਗ ਨਾਲ ਪਿਆਰ ਰੱਖਦਾ ਏ ਉਹਦੇ ਵਿੱਚ ਪਿਓ ਦੀ ਮੁਹੱਬਤ ਨਹੀਂ। ਯੋਹੰਨਾ। ਮਰੀਅਮ ਤੇ ਉਹਦੀ ਭੈਣ ਮਾਰਥਾ ਦੇ ਪਿੰਡ ਬੈਤਨੀਆ ਦਾ ਲਾਜ਼ਰ ਨਾਂ ਦਾ ਇੱਕ ਬੰਦਾ ਬਿਮਾਰ ਸੀ। ਇਸ ਲਈ ਉਹਦੀਆਂ ਭੈਣਾਂ ਨੇ ਉਹਨੂੰ ਸੁਨੇਹਾ ਘੱਲਿਆ ਭਈ ਐ ਖੁਦਾਵੰਦ ਵੇਖ, ਜਿਹਨੂੰ ਤੂੰ ਬਹੁਤ ਪਿਆਰ ਕਰਦਾ ਏ ਉਹ ਬਿਮਾਰ ਏ। ਇਸ ਲਈ ਯਿਸੂ ਨੂੰ ਆ ਕੇ ਪਤਾ ਚੱਲਿਆ ਭਈ ਉਹਨੂੰ ਕਬਰ ਵਿੱਚ ਰੱਖਿਆ 4 ਦਿਨ ਹੋ ਗਏ। ਮਾਰਥਾ ਨੇ ਯਿਸੂ ਨੂੰ ਆਖਿਆ, ਐ ਖੁਦਾਵੰਦ, ਜੇ ਤੂੰ ਇੱਥੇ ਹੁੰਦਾ ਤੇ ਮੇਰਾ ਭਰਾ ਨਾ ਮਰਦਾ। ਤੇ ਹੁਣ ਵੀ ਮੈਂ ਜਾਣਦੀ ਹਾਂ ਭਈ ਜੋ ਕੁਝ ਤੂੰ ਰੱਬ ਤੋਂ ਮੰਗੇਗਾ ਉਹ ਤੈਨੂੰ ਦੇਵੇਗਾ। ਯਿਸੂ ਨੇ ਉਹਨੂੰ ਆਖਿਆ, ਤੇਰਾ ਭਰਾ ਜੀ ਉੱਠੇਗਾ। ਯਿਸੂ ਨੇ ਉਹਨੂੰ ਆਖਿਆ, ਕਿਆਮਤ ਤੇ ਹਯਾਤੀ ਤੇ ਮੈਂ ਵਾਂ। ਜਿਹੜਾ ਮੇਰੇ ਉੱਤੇ ਈਮਾਨ ਲਿਆਉਂਦਾ ਏ ਉਹ ਭਾਵੇਂ ਮਰ ਵੀ ਜਾਵੇ ਫਿਰ ਵੀ ਜਿਉਂਦਾ ਰਹਿੰਦਾ ਏ, ਤੇ ਜਿਹੜਾ ਜਿਉਂਦਾ ਏ ਤੇ ਮੇਰੇ ਉੱਤੇ ਈਮਾਨ ਲਿਆਉਂਦਾ ਏ ਉਹ ਹਮੇਸ਼ਾ ਤੀਕਰ ਕਦੀ ਨਾ ਮਰੇਗਾ। ਕੀ ਤੂੰ ਇਹਦੇ ਉੱਤੇ ਈਮਾਨ ਰੱਖਦੀ ਏ? ਉਹਨੇ ਉਹਨੂੰ ਆਖਿਆ, ਹਾਂ ਐ ਖੁਦਾਵੰਦ, ਮੈਂ ਈਮਾਨ ਲੈ ਆਈ ਹਾਂ ਭਈ ਰੱਬ ਦਾ ਪੁੱਤਰ ਮਸੀਹ ਜਿਹੜਾ ਜੱਗ ਵਿੱਚ ਆਉਣ ਵਾਲਾ ਸੀ ਤੂੰ ਹੀ ਏ। ਇਸ ਲਈ ਉਹਨਾਂ ਨੇ ਉਸ ਪੱਥਰ ਨੂੰ ਹਟਾ ਦਿੱਤਾ। ਫਿਰ ਯਿਸੂ ਨੇ ਅੱਖੀਆਂ ਚੁੱਕ ਕੇ ਆਖਿਆ, ਐ ਬਾਪ, ਮੈਂ ਤੇਰਾ ਸ਼ੁਕਰ ਕਰਦਾ ਵਾਂ ਭਈ ਤੂੰ ਮੇਰੀ ਸੁਣ ਲਈ, ਤੇ ਮੈਨੂੰ ਤੇ ਪਤਾ ਸੀ ਭਈ ਤੂੰ ਹਮੇਸ਼ਾ ਮੇਰੀ ਸੁਣਦਾ ਏ। ਪਰ ਉਹਨਾਂ ਲੋਕਾਂ ਦੇ ਪਾਰੋਂ ਜਿਹੜੇ ਆਲੇ ਦੁਆਲੇ ਖੜੇ ਨੇ ਮੈਂ ਆਖਿਆ, ਤਾਂ ਜੋ ਉਹ ਈਮਾਨ ਲਿਆਉਣ ਭਈ ਤੂੰ ਹੀ ਮੈਨੂੰ ਘੱਲਿਆ ਏ। ਜਿਹੜਾ ਮਰ ਗਿਆ ਸੀ ਕਫਨ ਨਾਲ ਹੱਥ ਪੈਰ ਬੰਨੇ ਹੋਏ ਨਿਕਲ ਆਇਆ, ਤੇ ਉਹਦਾ ਮੁਖੜਾ ਰੁਮਾਲ ਨਾਲ ਲਪੇਟਿਆ ਹੋਇਆ ਸੀ। ਯਿਸੂ ਨੇ ਉਹਨਾਂ ਨੂੰ ਆਖਿਆ, ਇਹਨੂੰ ਖੋਲ ਕੇ ਜਾਣ ਦਿਓ। ਇਸ ਲਈ ਬਥੇਰੇ ਯਹੂਦੀ ਜਿਹੜੇ ਮਰੀਅਮ ਦੇ ਕੋਲ ਆਏ ਸੀ ਤੇ ਜਿਨ੍ਹਾਂ ਨੇ ਯਿਸੂ ਦਾ ਇਹ ਕੰਮ ਵੇਖਿਆ ਸੀ ਉਹਦੇ ਉੱਤੇ ਈਮਾਨ ਲਿਆਏ। ਪਰ ਉਹਨਾਂ ਵਿੱਚੋਂ ਕਈਆਂ ਨੇ ਫਰੀਸੀਆਂ ਦੇ ਕੋਲ ਜਾ ਕੇ ਉਹਨਾਂ ਨੂੰ ਯਿਸੂ ਦੇ ਕੰਮਾਂ ਦੀ ਖਬਰ ਦਿੱਤੀ। ਇਸ ਲਈ ਉਹ ਉਸੇ ਦਿਨ ਤੋਂ ਯਿਸੂ ਨੂੰ ਮਾਰਨ ਦੀ ਸਲਾਹ ਕਰਨ ਲੱਗ ਪਏ। ਯੋਹੰਨਾ। ਫਿਰ ਯਿਸੂ ਫਸਹ ਤੋਂ 6 ਦਿਨ ਪਹਿਲਾਂ ਬੈਤਨੀਆ ਵਿੱਚ ਆਇਆ, ਜਿੱਥੇ ਲਾਜ਼ਰ ਸੀ ਜਿਹਨੂੰ ਯਿਸੂ ਨੇ ਮੋਇਆਂ ਵਿੱਚੋਂ ਜਵਾਇਆ ਸੀ। ਇਸ ਲਈ ਯਹੂਦੀਆਂ ਵਿੱਚੋਂ ਆਵਾਮ ਇਹ ਪਤਾ ਕਰਕੇ ਭਈ ਉਹ ਉੱਥੇ ਹੈ, ਨਾ ਸਿਰਫ ਯਿਸੂ ਦੇ ਪਾਰੋਂ ਆਏ ਬਲਕਿ ਇਸ ਲਈ ਵੀ ਭਈ ਲਾਜ਼ਰ ਨੂੰ ਵੇਖਣ ਜਿਹਨੂੰ ਉਹਨੇ ਮੋਇਆਂ ਵਿੱਚੋਂ ਜਵਾਇਆ ਸੀ। ਪਰ ਸਰਦਾਰ ਕਾਹਨਾਂ ਨੇ ਸਲਾਹ ਕੀਤੀ ਭਈ ਲਾਜ਼ਰ ਨੂੰ ਵੀ ਮਾਰ ਦੇਣ, ਕਿਉਂ ਜੇ ਉਹਦੇ ਪਾਰੋਂ ਬਹੁਤ ਸਾਰੇ ਯਹੂਦੀ ਟੁਰ ਗਏ ਤੇ ਯਿਸੂ ਉੱਤੇ ਈਮਾਨ ਲਿਆਏ। ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ ਭਈ ਜਿਹੜਾ ਆਪਣੀ ਜਿੰਦ ਨੂੰ ਅਜ਼ੀਜ਼ ਰੱਖਦਾ ਏ ਉਹ ਉਹਨੂੰ ਗਵਾ ਦਿੰਦਾ ਏ,
ਜਿਹੜਾ ਜੱਗ ਵਿੱਚ ਆਪਣੀ ਜਿੰਦ ਤੋਂ ਵੈਰ ਰੱਖਦਾ ਏ, ਉਹ ਉਹਨੂੰ ਹਮੇਸ਼ਾ ਦੀ ਹਯਾਤੀ ਲਈ ਬਚਾ ਲਵੇਗਾ। ਅਮਾਲ। ਪਤਰਸ ਤੇ ਯੂਹੰਨਾ ਦੁਆ ਦੇ ਵੇਲੇ ਯਾਨੀ ਤੀਜੇ ਪੈਰ ਹੈਕਲ ਨੂੰ ਜਾ ਰਹੇ ਸੀ ਤੇ ਲੋਕ ਇੱਕ ਜਮਾਂਦਰੂ ਲੰਗੜੇ ਨੂੰ ਲਿਆ ਰਹੇ ਸੀ, ਜਿਹਨੂੰ ਹੈਕਲ ਦੇ ਉਸ ਬੂਹੇ ਉੱਤੇ ਬਿਠਾ ਦਿੰਦੇ ਸੀ ਜਿਹੜਾ ਸੋਨਾ ਅਖਵਾਉਂਦਾ ਸੀ, ਤਾਂ ਜੋ ਹੈਕਲ ਵਿੱਚ ਜਾਣ ਵਾਲਿਆਂ ਤੋਂ ਪੈਸੇ ਮੰਗੇ। ਜਦੋਂ ਉਹਨੇ ਪਤਰਸ ਤੇ ਯੂਹੰਨਾ ਨੂੰ ਹੈਕਲ ਵਿੱਚ ਜਾਂਦਿਆਂ ਵੇਖਿਆ ਤੇ ਉਹਨਾਂ ਤੋਂ ਪੈਸੇ ਮੰਗੇ, ਪਤਰਸ ਨੇ ਆਖਿਆ, ਚਾਂਦੀ ਸੋਨਾ ਤੇ ਮੇਰੇ ਕੋਲ ਨਹੀਂ ਏ, ਪਰ ਜੋ ਕੁਝ ਮੇਰੇ ਕੋਲ ਹੈ ਉਹ ਤੈਨੂੰ ਦੇਣਾ ਵਾਂ। ਯਿਸੂ ਮਸੀਹ ਨਾਸਰੀ ਦੇ ਨਾਂ ਨਾਲ ਟੁਰ ਫਿਰ। ਤੇ ਉਹ ਭੁੜਕ ਕੇ ਖੜਾ ਹੋ ਗਿਆ ਤੇ ਟੁਰਨ ਫਿਰਨ ਲੱਗ ਪਿਆ, ਤੇ ਟੁਰਦਾ ਤੇ ਭੁੜਕਦਾ ਰੱਬ ਦੀ ਵਡਿਆਈ ਕਰਦਾ ਹੋਇਆ ਉਹਨਾਂ ਦੇ ਨਾਲ ਹੈਕਲ ਵਿੱਚ ਗਿਆ। ਤੇ ਸਾਰਿਆਂ ਲੋਕਾਂ ਉਹਨੂੰ ਟੁਰਦਿਆਂ ਫਿਰਦਿਆਂ ਤੇ ਰੱਬ ਦੀ ਵਡਿਆਈ ਕਰਦਿਆਂ ਵੇਖਿਆ। ਪਤਰਸ ਨੇ ਇਹ ਵੇਖ ਕੇ ਲੋਕਾਂ ਨੂੰ ਆਖਿਆ, ਐ ਇਸਰਾਏਲੀਓ, ਇਹਦੇ ਉੱਤੇ ਤੁਸੀਂ ਕਿਉਂ ਹੈਰਾਨ ਹੁੰਦੇ ਹੋ ਤੇ ਸਾਨੂੰ ਇੰਜ ਕਿਉਂ ਵੇਖ ਰਹੇ ਹੋ ਵੀ ਜਿਵੇਂ ਅਸੀਂ ਆਪਣੀ ਕੁਦਰਤ ਜਾਂ ਦੀਨਦਾਰੀ ਨਾਲ ਇਸ ਬੰਦੇ ਨੂੰ ਟੁਰਨ ਜੋਗਾ ਕੀਤਾ ਹੈ। ਅਮਾਲ। ਜੇ ਅੱਜ ਸਾਥੋਂ ਉਸ ਅਹਿਸਾਨ ਦੇ ਬਾਰੇ ਪੁੱਛਗਿੱਛ ਕੀਤੀ ਜਾਂਦੀ ਏ ਜਿਹੜਾ ਇੱਕ ਮਾੜੇ ਬੰਦੇ ਉੱਤੇ ਹੋਇਆ ਭਈ ਉਹ ਕਿਉਂ ਚੰਗਾ ਹੋ ਗਿਆ, ਤੇ ਤੁਹਾਨੂੰ ਸਾਰਿਆਂ ਨੂੰ ਤੇ ਇਸਰਾਈਲ ਦੀ ਪੂਰੀ ਕੌਮ ਨੂੰ ਪਤਾ ਹੋਵੇ ਭਈ ਯਿਸੂ ਮਸੀਹ ਨਾਸਰੀ, ਜਿਹਨੂੰ ਤੁਸੀਂ ਸੂਲੀ ਚਾੜਿਆ ਤੇ ਰੱਬ ਨੇ ਜਿਹਨੂੰ ਮੋਇਆਂ ਵਿੱਚੋਂ ਜਵਾਇਆ, ਉਹਦੇ ਨਾਂ ਤੋਂ ਹੀ ਇਹ ਬੰਦਾ ਤੁਹਾਡੇ ਸਾਹਮਣੇ ਤੰਦਰੁਸਤ ਖਲੋਤਾ ਏ। ਜਦ ਉਹ ਦੁਆ ਕਰ ਚੁੱਕੇ ਤੇ ਜਿਸ ਮਕਾਨ ਵਿੱਚ ਉਹ ਇਕੱਠੇ ਸੀ ਉਹ ਹਿੱਲ ਗਿਆ ਤੇ ਸਾਰੇ ਪਾਕ ਰੂਹ ਨਾਲ ਭਰ ਗਏ ਤੇ ਰੱਬ ਦਾ ਕਲਾਮ ਦਲੇਰੀ ਨਾਲ ਸੁਣਾਉਂਦੇ ਰਹੇ, ਤੇ ਇਮਾਨਦਾਰਾਂ ਦੀ ਜਮਾਤ ਇੱਕ ਦਿਲ ਤੇ ਇੱਕ ਜਿੰਦ ਸੀ। ਤੇ ਰਸੂਲ ਬੜੀ ਕੁਦਰਤ ਨਾਲ ਖੁਦਾਵੰਦ ਯਿਸੂ ਦੇ ਜੀ ਉੱਠਣ ਦੀ ਗਵਾਹੀ ਦਿੰਦੇ ਰਹੇ ਤੇ ਉਹਨਾਂ ਸਾਰਿਆਂ ਉੱਤੇ ਬੜਾ ਫਜ਼ਲ ਸੀ। ਪਤਰਸ। ਸਾਡੇ ਖੁਦਾਵੰਦ ਯਿਸੂ ਮਸੀਹ ਦੇ ਰੱਬ ਤੇ ਪਿਓ ਦੀ ਵਡਿਆਈ ਹੋਵੇ, ਜਿਨੇ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਪਾਰੋਂ ਆਪਣੀ ਵੱਡੀ ਰਹਿਮਤ ਦੇ ਰਾਹੀਂ ਸਾਨੂੰ ਜ਼ਿੰਦਾ ਆਸ ਲਈ ਨਵੇਂ ਸਿਰੇ ਤੋਂ ਪੈਦਾ ਕੀਤਾ। ਇਸੇ ਪਾਰੋਂ ਤੁਸੀਂ ਖੁਸ਼ੀ ਕਰਦੇ ਹੋ, ਭਾਵੇਂ ਹੁਣ ਕੁਝ ਦਿਨ ਲਈ ਲੋੜ ਦੀ ਵਜ੍ਹਾ ਤੋਂ ਨਿਤ ਦੀਆਂ ਅਜ਼ਮਾਇਸ਼ਾਂ ਪਾਰੋਂ ਦੁਖੀ ਹੋ, ਭਈ ਤੁਹਾਡਾ ਅਜ਼ਮਾਇਆ ਹੋਇਆ ਈਮਾਨ, ਜਿਹੜਾ ਅੱਗ ਤੋਂ ਅਜ਼ਮਾਏ ਹੋਏ ਫਾਨੀ ਸੋਨੇ ਤੋਂ ਵੀ ਬਹੁਤਾ ਕੀਮਤੀ ਏ, ਯਿਸੂ ਮਸੀਹ ਦੇ ਜ਼ਹੂਰ ਵੇਲੇ ਤਾਰੀਫ ਤੇ ਜਲਾਲ ਤੇ ਇੱਜ਼ਤ ਦਾ ਬਾਇਸ ਬਣੇ। ਉਹਦੇ ਨਾਲ ਤੁਸੀਂ ਬਗੈਰ ਵੇਖੇ ਮੁਹੱਬਤ ਰੱਖਦੇ ਹੋ, ਤੇ ਭਾਵੇਂ ਇਸ ਵੇਲੇ ਉਹਨੂੰ ਨਹੀਂ ਵੇਖਦੇ ਫਿਰ ਵੀ ਉਹਦੇ ਉੱਤੇ ਈਮਾਨ ਲਿਆ ਕੇ ਅਜਿਹੀ ਖੁਸ਼ੀ ਮਨਾਉਂਦੇ ਹੋ ਜਿਹੜੀ ਬਿਆਨ ਤੋਂ ਬਾਹਰ ਏ ਤੇ ਜਲਾਲ ਨਾਲ ਭਰੀ ਏ। ਕਿਉਂ ਜੇ ਤੁਸੀਂ ਹੱਕ ਦੀ ਤਾਬੇਦਾਰੀ ਨਾਲ ਆਪਣੇ ਦਿਲਾਂ ਨੂੰ ਪਾਕ ਕੀਤਾ ਏ, ਜਿਹਦੇ ਨਾਲ ਭਰਾਵਾਂ ਦੀ ਬੇਰਿਆ ਮੁਹੱਬਤ ਪੈਦਾ ਹੋਈ, ਇਸ ਲਈ ਦਿਲ ਤੇ ਜਾਨ ਨਾਲ ਆਪਸ ਵਿੱਚ ਬਹੁਤ ਜ਼ਿਆਦਾ ਮੁਹੱਬਤ ਰੱਖੋ। ਕਿਉਂ ਜੇ ਹਰ ਬਸ਼ਰ ਘਾਹ ਵਾਂਗਰ ਏ ਤੇ ਉਹਦੀ ਸਾਰੀ ਸ਼ਾਨ ਸ਼ੌਕਤ ਘਾਹ ਦੇ ਫੁੱਲਾਂ ਵਾਂਗਰ। ਘਾਹ ਤੇ ਸੁੱਕ ਜਾਂਦੀ ਏ ਤੇ ਫੁੱਲ ਡਿੱਗ ਜਾਂਦਾ ਏ, ਪਰ ਖੁਦਾਵੰਦ ਦਾ ਕਲਾਮ ਹਮੇਸ਼ਾ ਤੀਕਰ ਕਾਇਮ ਰਹੇਗਾ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਅਸਮਾਨ ਯਾਨੀ ਹਸਤੀ ਦੀ ਹਮਾਹੰਗੀ ਉੱਤੇ ਅਪੜਨ ਲਈ ਸਾਨੂੰ ਇਲਾਹੀ ਅਸੂਲ ਦੀ ਹਸਤੀ ਨੂੰ ਸਮਝਣਾ ਪਵੇਗਾ। ਰੱਬ ਪਿਆਰ ਏ। ਸੱਚਾਈ ਦੇ ਬਾਰੇ ਯਿਸੂ ਦੀ ਤਾਲੀਮ ਤੇ ਉਹਦੀ ਮਸ਼ਕ ਵਿੱਚ ਇੱਕ ਕੁਰਬਾਨੀ ਸ਼ਾਮਲ ਹੁੰਦੀ ਏ, ਜਿਹੜੀ ਸਾਨੂੰ ਇਹਦੇ ਅਸੂਲ ਨੂੰ ਮੁਹੱਬਤ ਦੇ ਤੌਰ ਤੇ ਕਬੂਲ ਕਰਨ ਵੱਲ ਲੈ ਜਾਂਦੀ ਏ। ਇਹ ਸਾਡੇ ਮਾਲਕ ਦੀ ਬੇਗੁਨਾਹ ਹਯਾਤੀ ਤੇ ਮੌਤ ਉੱਤੇ ਉਹਦੀ ਕੁਦਰਤ ਦੇ ਇਜ਼ਹਾਰ ਦੀ ਕੀਮਤੀ ਦਰਾਮਦ ਸੀ। ਉਹਨੇ ਆਪਣੇ ਕੰਮਾਂ ਨਾਲ ਇਹ ਸਾਬਤ ਕੀਤਾ ਭਈ ਕ੍ਰਿਸਚਨ ਸਾਇੰਸ ਬਿਮਾਰੀ, ਪਾਪ ਤੇ ਮੌਤ ਨੂੰ ਤਬਾਹ ਕਰਦੀ ਏ। ਸਾਡੇ ਮਾਲਕ ਨੇ ਬਸ ਨਜ਼ਰੀਏ, ਅਕੀਦੇ ਜਾਂ ਈਮਾਨ ਦੀ ਤਾਲੀਮ ਨਹੀਂ ਦਿੱਤੀ। ਇਹ ਇਲਾਹੀ ਅਸੂਲ ਦੀ ਪੂਰੀ ਹਸਤੀ ਸੀ ਜਿਹਦੀ ਉਹਨੇ ਤਾਲੀਮ ਦਿੱਤੀ ਤੇ ਮਸ਼ਕ ਵੀ ਕੀਤੀ। ਮਸੀਹਤ ਲਈ ਉਹਦਾ ਸਬੂਤ ਮਜ਼ਹਬ ਜਾਂ ਇਬਾਦਤ ਦਾ ਕੋਈ ਨਿਜ਼ਾਮ ਜਾਂ ਸ਼ਕਲ ਨਹੀਂ ਸੀ, ਬਲਕਿ ਇਹ ਕ੍ਰਿਸਚਨ ਸਾਇੰਸ ਏ ਜਿਹੜੀ ਹਯਾਤੀ ਤੇ ਪਿਆਰ ਦੀ ਹਮਾਹੰਗੀ ਉੱਤੇ ਅਮਲ ਕਰਦੀ ਏ। ਮਾਲਕ ਨੇ ਇਹ ਸਾਫ਼-ਸਾਫ਼ ਆਖਿਆ ਵੀ ਬਦਨ ਰੂਹ ਨਹੀਂ ਸੀ, ਤੇ ਉਹਨੇ ਆਪਣੇ ਜੀ ਉੱਠਣ ਤੋਂ ਬਾਅਦ ਬਦਨੀ ਹਿੱਸਾਂ ਉੱਤੇ ਸਾਬਤ ਕੀਤਾ ਭਈ ਉਹਦਾ ਬਦਨ ਉਸ ਵੇਲੇ ਤੀਕਰ ਨਹੀਂ ਬਦਲਿਆ ਜਦ ਤੀਕਰ ਭਈ ਉਹ ਆਪ ਉੱਤੇ ਨਾ ਗਿਆ, ਜਾਂ ਦੂਜੇ ਲਫ਼ਜ਼ਾਂ ਵਿੱਚ ਜਦ ਤੀਕਰ ਭਈ ਉਹ ਰੂਹ ਯਾਨੀ ਰੱਬ ਦੇ ਅਦਰਾਕ ਵਿੱਚ ਐਸ ਤੋਂ ਵੀ ਬਹੁਤਾ ਉੱਚਾ ਨਾ ਹੋਇਆ। ਤੋਮਾ ਨੂੰ ਕਾਇਲ ਕਰਨ ਲਈ ਯਿਸੂ ਨੇ ਉਹਨੂੰ ਕਿੱਲਾਂ ਦੇ ਨਿਸ਼ਾਨ ਤੇ ਨੇਜ਼ੇ ਦਾ ਜ਼ਖਮ ਵੇਖਣ ਨੂੰ ਆਖਿਆ।
ਯਿਸੂ ਦੀ ਮੌਤ ਦੇ ਬਾਅਦੋਂ ਉਹਦੀ ਨਾ ਬਦਲਣ ਵਾਲੀ ਬਦਨੀ ਹਾਲਤ ਨੇ ਸਾਰੀ ਮਾਦੀ ਹਾਲਤਾਂ ਉੱਤੇ ਸਰਬੁਲੰਦੀ ਪਾਈ ਤੇ ਇਸ ਸਰਬੁਲੰਦੀ ਨੇ ਉਹਦੇ ਅਸਮਾਨ ਉੱਤੇ ਚੁੱਕੇ ਜਾਣ ਨੂੰ ਵਾਜ਼ਿਆ ਕੀਤਾ ਤੇ ਬਗੈਰ ਗਲਤੀ ਦੇ ਕਬਰ ਤੋਂ ਅੱਗੇ ਇੱਕ ਇਮਤਿਹਾਨੀ ਤੇ ਤਰੱਕੀ ਯਾਫਤਾ ਹਾਲਤ ਨੂੰ ਜ਼ਾਹਰ ਕੀਤਾ। ਯਿਸੂ ਰਾਹ ਸੀ, ਯਾਨੀ ਉਹਨੇ ਸਾਰੇ ਇਨਸਾਨਾਂ ਲਈ ਰਾਹ ਤਿਆਰ ਕੀਤੀ। ਉਹਦੇ ਅਖੀਰੀ ਇਜ਼ਹਾਰ ਵਿੱਚ, ਜਿਹਨੂੰ ਅਸਮਾਨ ਉੱਤੇ ਚੁੱਕਿਆ ਜਾਣਾ ਆਖਿਆ ਜਾਂਦਾ ਹੈ, ਜਿਹਨੇ ਯਿਸੂ ਦੀ ਧਰਤੀ ਵਾਲੀ ਹਯਾਤੀ ਨੂੰ ਮੁਕਾ ਦਿੱਤਾ, ਉਹ ਆਪਣੇ ਚੇਲਿਆਂ ਦੇ ਬਦਨੀ ਇਲਮ ਤੋਂ ਉੱਚਾ ਹੋ ਗਿਆ ਤੇ ਮਾਦੀ ਹਿੱਸਾ ਨੇ ਹੋਰ ਉਹਨੂੰ ਨਾ ਵੇਖਿਆ। ਯਿਸੂ ਨੇ ਦੂਜਿਆਂ ਲਈ ਰਾਹ ਤਿਆਰ ਕੀਤੀ। ਉਹਨੇ ਮਸੀਹ ਦਾ ਨਕਾਬ ਚੁੱਕਿਆ, ਜਿਹੜਾ ਇਲਾਹੀ ਮੁਹੱਬਤ ਦਾ ਰੂਹਾਨੀ ਖਿਆਲ ਏ। ਜਿਹੜੇ ਲੋਕ ਬਸ ਆਪਣੀ ਖੁਸ਼ੀ ਤੇ ਹਵਾਸ ਦੀ ਤਸਕੀਨ ਵਿੱਚ ਜਿਉਂਦਿਆਂ ਹੋਏ ਪਾਪ ਉੱਤੇ ਯਕੀਨ ਕਰਨ ਤੇ ਆਪਣੇ ਆਪ ਵਿੱਚ ਹੀ ਦਫਨ ਨੇ, ਉਹਨਾਂ ਲਈ ਉਹਨੇ ਮਾਦੀਅਤ ਵਿੱਚ ਆਖਿਆ, ਅੱਖਾਂ ਹੈ ਨੇ ਪਰ ਤੁਸੀਂ ਵੇਖਦੇ ਨਹੀਂ, ਕੰਨ ਹੈ ਨੇ ਪਰ ਤੁਸੀਂ ਸੁਣਦੇ ਨਹੀਂ, ਭਈ ਕਿਤੇ ਦਿਲੋਂ ਨਾ ਸਮਝ ਲਵੋ ਤੇ ਬਾਜ਼ ਆਵੋ ਤੇ ਮੈਂ ਤੁਹਾਨੂੰ ਸ਼ਿਫਾ ਦੇਵਾਂ। ਉਹਨੇ ਤਾਲੀਮ ਦਿੱਤੀ ਭਈ ਮਾਦੀ ਹਵਾਸ ਸੱਚਾਈ ਨੂੰ ਤੇ ਉਹਦੀ ਸ਼ਿਫਾ ਦੇਣ ਵਾਲੀ ਤਾਕਤ ਨੂੰ ਚੁੱਪ ਕਰਾਉਂਦੇ ਨੇ। ਆਜਜ਼ੀ ਨਾਲ ਸਾਡੇ ਮਾਲਕ ਨੇ ਆਪਣੀ ਨਾ ਮੰਨੀ ਜਾਣ ਵਾਲੀ ਸ਼ਾਨ ਦਾ ਮਜ਼ਾਕ ਬਣਵਾਇਆ। ਜਿਵੇਂ ਦੀ ਬੇਇੱਜ਼ਤੀ ਉਹਨੇ ਸਹੀ, ਉਹਦੇ ਮਗਰ ਟੁਰਨ ਵਾਲੇ ਮਸੀਹਤ ਦੀ ਅਖੀਰੀ ਜਿੱਤ ਤੀਕਰ ਬਰਦਾਸ਼ਤ ਕਰਨਗੇ। ਉਹਨੇ ਹਮੇਸ਼ਾ ਦੇ ਅਜਰ ਹਾਸਲ ਕੀਤੇ। ਉਹਨੇ ਜੱਗ, ਬਦਨ ਤੇ ਸਾਰੀ ਗਲਤੀ ਉੱਤੇ ਕਾਬੂ ਪਾਇਆ। ਇੰਜ ਉਹਨਾਂ ਦੇ ਅਦਮ ਨੂੰ ਸਾਬਤ ਕੀਤਾ। ਉਹ ਪਾਪ, ਬਿਮਾਰੀ ਤੇ ਮੌਤ ਤੋਂ ਪੂਰੀ ਤਰ੍ਹਾਂ ਮੁਕਤੀ ਲਿਆਇਆ। ਸਾਨੂੰ ਮਸੀਹ ਤੇ ਉਹਦੇ ਸੂਲੀ ਚਾੜੇ ਜਾਣ ਦੀ ਲੋੜ ਏ। ਸਾਨੂੰ ਔਖਲਾਂ ਤੇ ਆਪਣੀਆਂ ਇਨਕਾਰੀਆਂ ਦੇ ਨਾਲ ਖੁਸ਼ੀਆਂ ਤੇ ਕਾਮਯਾਬੀਆਂ ਹਾਸਲ ਕਰਨੀਆਂ ਚਾਹੀਦੀਆਂ ਨੇ, ਜਦ ਤੀਕਰ ਪਈ ਸਾਰੀ ਗਲਤੀ ਤਬਾਹ ਨਹੀਂ ਹੋ ਜਾਂਦੀ। ਮੁਸ਼ਕਲਾਂ ਇਨਸਾਨ ਨੂੰ ਮਾਦੀ ਅਸਾ ਇੱਕ ਖਸਤਾ ਨਿਰਸਲ ਉੱਤੇ ਨਾ ਝੁਕਣਾ ਸਿਖਾਉਂਦੀਆਂ ਨੇ, ਜਿਹੜਾ ਦਿਲ ਵਿੱਚ ਖੁੱਭ ਜਾਂਦਾ ਏ। ਖੁਸ਼ੀ ਤੇ ਖੁਸ਼ਹਾਲੀ ਦੀ ਧੁੱਪ ਵਿੱਚ ਅਸੀਂ ਉਹਦੀ ਨੀਮ ਖਿਆਲੀ ਨਹੀਂ ਰੱਖਦੇ। ਦੁੱਖ ਸਿਹਤ ਬਖਸ਼ ਨੇ। ਵੱਡੀਆਂ ਮੁਸੀਬਤਾਂ ਦੇ ਪਾਰੋਂ ਅਸੀਂ ਬਾਦਸ਼ਾਹਤ ਵਿੱਚ ਦਾਖਲ ਹੁੰਦੇ ਹਾਂ। ਅਜ਼ਮਾਇਸ਼ਾਂ ਰੱਬ ਦੀ ਹਿਫਾਜ਼ਤ ਦਾ ਸਬੂਤ ਨੇ। ਰੂਹਾਨੀ ਤਰੱਕੀ ਮਾਦੀ ਉਮੀਦਾਂ ਦੀ ਮਿੱਟੀ ਵਿੱਚ ਪੈਦਾ ਹੋਣ ਵਾਲੇ ਬੀਜ ਤੋਂ ਨਮੋ ਨਹੀਂ ਪਾਉਂਦੀ, ਬਲਕਿ ਜਦੋਂ ਇਹ ਫਨਾਹ ਹੋ ਜਾਂਦੇ ਨੇ, ਪਿਆਰ ਨਵੇਂ ਸਿਰੇ ਤੋਂ ਰੂਹ ਦੀਆਂ ਉੱਚੀਆਂ ਖੁਸ਼ੀਆਂ ਨੂੰ ਪ੍ਰਵਾਨ ਚੜ੍ਹਾਉਂਦਾ ਏ, ਜਿਹਦੇ ਉੱਤੇ ਧਰਤੀ ਦਾ ਕੋਈ ਦਾਗ ਨਹੀਂ ਹੁੰਦਾ। ਤਜਰਬੇ ਦਾ ਹਰ ਕਾਮਯਾਬ ਮਰਹਲਾ ਇਲਾਹੀ ਚੰਗਿਆਈ ਤੇ ਪਿਆਰ ਦੇ ਨਵੇਂ ਨਜ਼ਰੀਆਂ ਨੂੰ ਖੋਲ੍ਹਦਾ ਏ। ਆਲਮਗੀਰ ਮੁਕਤੀ ਤਰੱਕੀ ਤੇ ਇਮਤਿਹਾਨ ਉੱਤੇ ਮਰਕੂਜ਼ ਏ ਤੇ ਇਹਨਾਂ ਦੇ ਬਗੈਰ ਹਾਸਲ ਕਰਨੀ ਨਾਮੁਮਕਿਨ ਏ। ਅਸਮਾਨ ਕੋਈ ਥਾਂ ਨਹੀਂ ਏ, ਬਲਕਿ ਸਿਆਣ ਦੀ ਇਲਾਹੀ ਹਾਲਤ ਏ, ਜਿਹਦੇ ਵਿੱਚ ਸਿਆਣ ਦੇ ਸਾਰੇ ਜ਼ਹੂਰ ਹਮਾਂਗੀ ਤੇ ਫਾਨੀ ਹੁੰਦੇ ਨੇ। ਕਿਉਂ ਜੇ ਉੱਥੇ ਪਾਪ ਨਹੀਂ ਏ ਤੇ ਇਨਸਾਨ ਉੱਥੇ ਆਪਣੀ ਰਾਸਤਬਾਜ਼ੀ ਦੇ ਨਾਲ ਨਹੀਂ, ਰੱਬ ਦੀ ਸੋਚ ਦੀ ਮਲਕੀਅਤ ਵਿੱਚ ਪਾਇਆ ਜਾਂਦਾ ਏ, ਜਿਵੇਂ ਭਈ ਕਲਾਮ ਹੀ ਇਹ ਦੱਸਦਾ ਏ। ਜਿੱਥੇ ਰੁੱਖ ਡਿੱਗ ਪੈਂਦਾ ਏ, ਉੱਥੇ ਹੀ ਪਿਆ ਰਹਿੰਦਾ ਏ। ਅਸੀਂ ਇਹ ਗੱਲ ਵਾਜ਼ ਵਿੱਚ ਪੜ੍ਹਦੇ ਹਾਂ। ਇਸ ਇਬਾਰਤ ਨੂੰ ਇੱਕ ਮਸ਼ਹੂਰ ਮੁਹਾਵਰੇ ਵਿੱਚ ਬਦਲ ਦਿੱਤਾ ਗਿਆ ਏ, ਭਈ ਜਿਹੋ ਜਿਹਾ ਬੋਵੋਗੇ ਉਂਝ ਦਾ ਹੀ ਵੱਢੋਗੇ। ਜਿਵੇਂ ਇਨਸਾਨ ਸੌਂਦਾ ਏ, ਉਂਝ ਹੀ ਉਹ ਜਾਗਦਾ ਰਹਿੰਦਾ ਏ। ਜਿਵੇਂ ਫਾਨੀ ਇਨਸਾਨ ਨੂੰ ਮੌਤ ਮਿਲਦੀ ਏ, ਉਹ ਮਰਨ ਤੋਂ ਬਾਅਦ ਉਂਝ ਦਾ ਹੀ ਹੋਵੇਗਾ, ਜਦ ਤੀਕਰ ਵੀ ਅਜ਼ਮਾਇਸ਼ ਤੇ ਤਰੱਕੀ ਕੋਈ ਜ਼ਰੂਰੀ ਤਬਦੀਲੀ ਨਾ ਲਿਆਵੇ। ਸਿਆਣ ਕਦੀ ਮਿੱਟੀ ਨਹੀਂ ਹੁੰਦੀ। ਕਬਰ ਵਿੱਚ ਜੀ ਉੱਠਣਾ ਸਿਆਣ ਜਾਂ ਹਯਾਤੀ ਦੀ ਉਡੀਕ ਨਹੀਂ ਕਰਦਾ, ਕਿਉਂ ਜੇ ਕਬਰ ਦਾ ਦੋਵਾਂ ਉੱਤੇ ਇਖਤਿਆਰ ਨਹੀਂ ਏ। ਅੱਜ ਸੱਚਾਈ ਦੀ ਸ਼ਫਾਈਆ ਕੂਵਤ ਨੂੰ ਗੈਰ ਮਾਮੂਲੀ ਨੁਮਾਇਸ਼ ਦੀ ਬਜਾਏ ਇੱਕ ਤਬਈ ਅਬਦੀ ਸਾਇੰਸ ਦੇ ਤੌਰ ਤੇ ਵੱਡੇ ਪੈਮਾਨੇ ਉੱਤੇ ਜ਼ਾਹਰ ਕੀਤਾ ਜਾ ਰਿਹਾ ਏ। ਇਹਦਾ ਨਮੂਦਾਰ ਹੋਣਾ ਧਰਤੀ ਉੱਤੇ ਬੰਦਿਆਂ ਲਈ ਸੁਲ੍ਹਾ ਦੀ ਨਵੀਂ ਖੁਸ਼ਖਬਰੀ ਦਾ ਆਉਣਾ ਏ। ਜਿਵੇਂ ਭਈ ਮਾਲਕ ਨੇ ਵਾਅਦਾ ਕੀਤਾ ਸੀ, ਇਹਦੀ ਆਮਦ ਇਹਦੀ ਮਜ਼ਬੂਤੀ ਲਈ ਬੰਦਿਆਂ ਦੇ ਵਿਚਕਾਰ ਇੱਕ ਮੁਸਤਕਿਲ ਤਕਦੀਰ ਏ। ਪਰ ਕ੍ਰਿਸਚਨ ਸਾਇੰਸ ਦਾ ਮਿਸ਼ਨ ਹੁਣ, ਜਿਵੇਂ ਭਈ ਇਹਦੇ ਇਬਤਦਾਈ ਇਜ਼ਹਾਰ ਵਿੱਚ ਸੀ, ਬੁਨਿਆਦੀ ਤੌਰ ਤੇ ਬਦਨੀ ਸ਼ਫਾ ਨਹੀਂ ਏ। ਹੁਣ ਜਿਵੇਂ ਉਦੋਂ ਸੀ, ਅਲਾਮਤਾਂ ਤੇ ਅਜੀਬ ਕੰਮ ਬਦਨੀ ਬਿਮਾਰੀ ਦੀ ਇਸਤਾਰਾਤੀ ਸ਼ਫਾ ਵਿੱਚ ਕਸ਼ੀਦਾ ਕੀਤੇ ਜਾਂਦੇ ਨੇ, ਪਰ ਇਹ ਅਲਾਮਤਾਂ ਸਿਰਫ ਇਹਦੇ ਇਲਾਹੀ ਅਸੂਲ ਨੂੰ ਜ਼ਾਹਰ ਕਰਨ, ਜੱਗ ਦੇ ਪਾਪਾਂ ਨੂੰ ਚੁੱਕ ਕੇ ਲੈ ਜਾਣ ਲਈ, ਮਸੀਹ ਦੀ ਤਾਕਤ ਦੇ ਉੱਚੇ ਮਿਸ਼ਨ ਦੀ ਅਸਲੀਅਤ ਦੀ ਤਸਦੀਕ ਕਰਨ ਲਈ ਨੇ। ਕ੍ਰਿਸਚਨ ਸਾਇੰਸ ਦੀ ਬਦਨੀ ਸ਼ਫਾ ਇਲਾਹੀ ਅਸੂਲ ਦੇ ਕੰਮ ਨਾਲ ਹੁਣ ਯਿਸੂ ਦੇ ਜ਼ਮਾਨੇ ਵਾਂਗਰ ਸਾਹਮਣੇ ਆਉਂਦੀ ਏ, ਜਿਹਦੇ ਤੋਂ ਪਹਿਲਾਂ ਪਾਪ ਤੇ ਬਿਮਾਰੀ ਇਨਸਾਨੀ ਸਮਝ ਵਿੱਚ ਆਪਣੀ ਅਸਲੀਅਤ ਗਵਾ ਦਿੰਦੇ ਨੇ ਤੇ ਇੰਜ ਫਿਤਰੀ ਤੇ ਲਾਜ਼ਮੀ ਤੌਰ ਤੇ ਗਾਇਬ ਹੋ ਜਾਂਦੇ ਨੇ, ਜਿਵੇਂ ਹਨੇਰਾ ਲੋ ਨੂੰ ਤੇ ਪਾਪ ਦਰੁਸਤਗੀ ਨੂੰ ਥਾਂ ਦਿੰਦੇ ਨੇ। ਉਸ ਵੇਲੇ ਵਾਂਗਰ ਹੁਣ ਵੀ
ਇਹ ਵੱਡੇ ਕੰਮ ਮਾਫੂਕੁਲ ਫਿਤਰਤੀ ਨਹੀਂ ਬਲਕਿ ਫਿਤਰੀ ਨੇ। ਇਹ ਇਮੈਨੂਅਲ ਜਾਂ ਰੱਬ ਸਾਡੇ ਨਾਲ ਏ ਦਾ ਨਿਸ਼ਾਨ ਨੇ, ਇੱਕ ਇਲਾਹੀ ਅਸਰ ਜਿਹੜਾ ਇਨਸਾਨੀ ਸਮਝ ਵਿੱਚ ਮੌਜੂਦ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਏ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।